ਅਗਲੀ ਖਬਰ ਦੇ ਵੱਲ ਵਧੀਏ ਜਸਪਾਲ ਜੀ, ਤੇ ਗੱਲ ਕਰੀਏ ਅੰਮ੍ਰਿਤਪਾਲ ਦੀ। ਅੰਮ੍ਰਿਤਪਾਲ ਅੱਗੇ ਪੁਲਿਸ ਝੁਕੀ ਹੈ ਜੀ। ਹਾਂਜੀ, ਇਹ ਟਾਈਟਲ ਅੱਜ ਦੇਖਣ ਨੂੰ ਮਿਲਿਆ। ਬਹੁਤ ਸਾਰੇ ਅਦਾਰਿਆਂ ਨੇ ਇਹ ਟਾਈਟਲ ਜਿਹੜਾ ਉਹ ਲਾਇਆ ਖਬਰ ਦਾ ਕਿ ਬਈ ਅੰਮ੍ਰਿਤਪਾਲ ਅੱਗੇ ਪੁਲਿਸ ਝੁਕ ਗਈ ਆ ਜੀ। ਤਾਂ ਉਹਨਾਂ ਨੇ ਅੱਜ ਕਾਲ ਦਿੱਤੀ ਹੋਈ ਸੀ ਕਿ ਬਈ ਅਸੀਂ ਜਿਹੜਾ ਉਹ ਜਾਣਾਗਾ। ਜਾਣਾ ਕਿੱਥੇ? ਉਹ ਅਜਨਾਲਾ ਪੁਲਿਸ ਸਟੇਸ਼ਨ। ਤਾਂ ਉਹ ਕਾਫਲਾ ਲੈ ਕੇ ਆਪਣਾ ਗਏ, ਉੱਥੇ ਪਹੁੰਚੇ ਤੇ ਉਸ ਦਰਮਿਆਨ ਜਿਹੜਾ ਉੱਥੇ ਜੋ ਵੀ ਉੱਥੇ ਭੜਥੂ ਪਿਆ, ਜੋ ਉੱਥੇ ਹੋਇਆ, ਉਹ ਸਭ ਦੇ ਸਾਹਮਣੇ ਆ। ਉਹਨੂੰ ਲੈ ਕੇ ਸਾਡੀ ਜਿਹੜੀ ਤੁਸੀਂ ਕਹਿ ਲਓ ਕਿ ਇਮੇਜ ਆ, ਜਾਂ ਕਹਿ ਲਓ ਕਿ ਜੋ ਸਵਾਲ ਹੋ ਰਹੇ ਆ ਨੈਸ਼ਨਲ ਮੀਡੀਆ 'ਚ ਜਾਂ ਇੰਟਰਨੈਸ਼ਨਲ ਮੀਡੀਆ 'ਚ, ਉਹ ਤਾਂ ਇੱਕ ਵੱਖਰਾ ਵਿਸ਼ਾ ਰਹਿ ਗਿਆ। ਉਹਦੇ ਉੱਤੇ ਅਸੀਂ ਅੱਜ ਨਹੀਂ ਗੱਲ ਕਰ ਰਹੇ। ਨਾ ਸਾਡੇ 'ਚ ਕੋਈ ਬਹੁਤੇ ਲੋਕ ਉਹਦੇ ਤੇ ਧਿਆਨ ਦੇ ਰਹੇ ਆ, ਨਾ ਹੀ ਕੋਈ ਗੱਲਬਾਤ ਹੋ ਰਹੀ ਆ ਉਹਦੇ ਤੇ। ਕੋਈ ਨਹੀਂ ਹੋ ਰਹੀ ਗੱਲਬਾਤ। ਪਰ ਇਹ ਹੈ ਕਿ ਵੀ ਦੇਖੋ, ਗੱਲ ਇਹ ਹੈ ਵੀ ਇਹ ਗਏ ਆਪਣੇ, ਤਾਂ ਇਹਨਾਂ ਦੇ ਸਮਰਥਕ ਸੀਗੇ। ਹੱਕ ਵੈਸੇ ਇਹਨਾਂ ਦਾ ਬਣਦਾ ਸੀਗਾ ਕਿ ਠੀਕ ਹੈ ਤੁਸੀਂ ਜਾਓ, ਪੁਲਿਸ ਨਾਲ ਗੱਲ ਕਰੋ, ਉਹ ਗੱਲ ਵੱਖਰੀ ਆ, ਜਾਂ ਕਹਿ ਲਓ ਕਿ ਲੀਗਲੀ ਫਾਈਟ ਕਰੋ। ਪਰ ਜੋ ਵੀ ਸੰਗਤ ਨੂੰ ਤੁਸੀਂ ਕਾਲ ਦਿੱਤੀ ਹੈ, ਜਿਨ੍ਹਾਂ ਲੋਕਾਂ ਨੂੰ ਤੁਸੀਂ ਕਾਲ ਦਿੱਤੀ ਆ, ਜਿਹੜੇ ਤੁਹਾਡੇ ਕਹਿਣ ਦੇ ਉੱਤੇ ਉੱਥੇ ਆਏ ਨੇ, ਉਹਨਾਂ ਨੂੰ ਕੰਟਰੋਲ 'ਚ ਰੱਖਣਾ, ਉਹਨਾਂ ਨੂੰ ਜ਼ਾਬਤੇ 'ਚ ਰੱਖਣਾ ਵੀ ਤਾਂ ਲੀਡਰਾਂ ਦਾ ਕੰਮ ਹੀ ਹੁੰਦਾ ਨਾ। ਜਿਹੜਾ ਕੋਈ ਵੀ ਸੰਘਰਸ਼ ਵਿੱਢਿਆ ਜਾਂ ਕੋਈ ਤੁਸੀਂ ਐਜੀਟੇਸ਼ਨ, ਕੋਈ ਪ੍ਰੋਟੈਸਟ ਕਰ ਰਹੇ ਹੋ, ਜਿਹੜੇ ਉਹਦੇ ਲੀਡਰ ਨੇਗੇ, ਉਹਨਾਂ ਦਾ ਹੱਕ ਬਣਦਾ ਕਿ ਬਈ ਇਹਨਾਂ ਸਾਰਿਆਂ ਨੂੰ ਜਾਂ ਇਸ ਜੋ ਉਹਨਾਂ ਨੇ ਇਕੱਠ ਕੀਤਾ, ਉਹਨੂੰ ਅਸੀਂ ਜ਼ਾਬਤੇ ਦੇ ਵਿੱਚ ਕਿਵੇਂ ਰੱਖਣਾ, ਉਹਨੂੰ ਅਸੀਂ ਕਾਇਦੇ ਕਾਨੂੰਨ 'ਚ ਕਿਵੇਂ ਰੱਖਣਾ, ਤਾਂ ਜੋ ਕੋਈ ਇਸ ਤਰ੍ਹਾਂ ਦੇ ਨਾਲ ਕਿ ਮਤਲਬ ਕੋਈ ਕਾਰਵਾਈ ਨਾ ਹੋਵੇ ਜਿਸ ਤੋਂ ਬਾਅਦ ਸਾਡੇ ਤੇ ਸਵਾਲ ਉੱਠਣ। ਤਾਂ ਉਹ ਕੋਈ ਐਸਾ ਦਿਖਿਆ ਨਹੀਂ ਹੈ, ਜਾਂ ਕਹਿ ਲਓ ਕਿ ਬਈ ਰੋਕ ਟੋਕ ਨਹੀਂ ਹੋਈ ਹੈ ਜਾਂ ਰੋਕੇ ਨਹੀਂ ਗਿਆ। ਤਾਂ ਉਹ ਸਭ ਨੇ ਦੇਖਿਆ ਕਿ ਕਿਵੇਂ ਬਾਈ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਹੋਇਆ। ਉਹਦੇ ਵਿੱਚ ਹੁਣ ਇਹ ਆ ਕਿ ਕੁਝ ਲੋਕੀ ਹਾਲੇ ਵੀ ਵੀਡੀਓ ਪਾ ਕੇ ਡਿਫੈਂਡ ਕਰਦੇ ਪਏ ਆ ਕਿ ਬਈ ਆਹ ਦੇਖ ਲਓ ਕਿੱਥੇ ਪੁਲਿਸ ਵਾਲਿਆਂ ਦੇ ਜਿਹੜਾ ਡਾਂਗ ਵੱਜੀ ਹੈ, ਜਾਂ ਕਿੱਥੇ ਪੁਲਿਸ ਵਾਲਿਆਂ ਨਾਲ ਹੋਇਆ। ਬਈ ਪੁਲਿਸ ਵਾਲੇ ਵੀ ਕੀ ਕਰਨ? ਉਹ ਵੀ ਤਾਂ ਸਾਡੇ ਧੀਆ ਪੁੱਤ ਨੇ ਨਾ। ਜੇ ਫਰਜ਼ ਕਰੋ ਇੱਧਰ ਕਿਸੇ ਦਾ ਸਿਰ ਪਾਟ ਜੇ, ਉਹ ਵੀ ਸਾਡਾ। ਉਧਰਲੇ ਪਾਸੇ ਕਿਸੇ ਪੁਲਿਸ ਵਾਲੇ ਦਾ ਸਿਰ ਪਾਟ ਜੇ, ਉਹ ਵੀ ਸਾਡਾ। ਹੈ ਤਾਂ ਦੋਨੇ ਹੀ ਸਾਡੇ ਨੇ ਨਾ। ਕਿਸੇ ਨਾ ਕਿਸੇ ਦਾ ਵੀ ਕਿਉਂ ਨੁਕਸਾਨ ਹੋਵੇ, ਜਿਹਦਾ ਮਰਜ਼ੀ ਨਹੀਂ ਹੋਣਾ ਚਾਹੀਦਾ, ਚਾਹੇ ਉਹ ਇੱਧਰਲੇ ਪਾਸੇ ਚਾਹੇ ਉਧਰਲੇ ਪਾਸੇ ਆ। ਦੂਜੀ ਗੱਲ ਇਹ ਕਿ ਬਈ ਚਲੋ ਇਹਨਾਂ ਨੇ ਆਪਣੀ ਪਾਵਰ ਦਿਖਾਉਣ ਦਾ ਯਤਨ ਕੀਤਾ, ਠੀਕ ਹੈ, ਪਰ ਮੈਨੂੰ ਪਰਸਨਲੀ ਇਹਨਾਂ ਦਾ ਢੰਗ ਤਰੀਕਾ ਠੀਕ ਨਹੀਂ ਲੱਗਿਆ ਕਿ ਇਸ ਤਰ੍ਹਾਂ ਦੇ ਨਾਲ ਉਹ ਬਿਹਤਰ ਸੀ ਕਿ ਬਈ ਤੁਸੀਂ ਪ੍ਰੋਟੈਸਟ ਕਰਦੇ, ਉੱਥੇ ਜਾ ਕੇ ਤੁਸੀਂ ਜਿੱਥੇ ਕਿਤੇ ਤੁਹਾਨੂੰ ਰੋਕ ਦਿੰਦੇ ਉੱਥੇ ਜਾ ਕੇ ਬੈਠ ਜਾਂਦੇ। ਉਸ ਤੋਂ ਬਾਅਦ ਵੀ ਜਦੋਂ ਥਾਣੇ ਦੇ ਵਿੱਚ ਗਏ ਹੋ, ਉੱਥੇ ਜਾ ਕੇ ਵੀ ਤਾਂ ਤੁਸੀਂ ਜਾਪ ਹੀ ਕੀਤਾ ਨਾ, ਜਾਂ ਉੱਥੇ ਜਾ ਕੇ ਵੀ ਤੁਸੀਂ ਜਾਬਤੇ ਦੇ ਵਿੱਚ ਬੈਠੇ ਹੋ। ਇਹ ਪਹਿਲਾਂ ਵੀ ਬੈਠੇ ਜਾ ਸਕਦਾ ਸੀਗਾ। ਮੇਰੇ ਖਿਆਲ ਨਾਲ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਜੇ ਇਹਨਾਂ ਦਾ ਇਕੱਠ ਦੇਖ ਕੇ ਜਾਂ ਇਹਨਾਂ ਦੀ ਗੈਦਰਿੰਗ ਦੇਖ ਕੇ ਪੁਲਿਸ ਇਹਨਾਂ ਦੇ ਕੋਲੇ ਚੱਲ ਕੇ ਨਾ ਆਉਂਦੀ, ਕਿਉਂਕਿ ਬਾਅਦ ਦੇ ਵਿੱਚ ਵੀ ਤਾਂ ਇਹੀ ਹੋਇਆ ਨਾ ਕਿ ਪੁਲਿਸ ਦੇ ਜਿਹੜੇ ਅੰਮ੍ਰਿਤਸਰ ਦੇ SSP ਸੀਗੇ, ਉਹ ਕਹਿੰਦੇ ਕਿ ਬਈ ਜਿਹੜਾ ਇਹ ਲਵਪ੍ਰੀਤ ਤੂਫਾਨ ਆ ਜਿਹਨੂੰ ਅਰੈਸਟ ਕੀਤਾ ਹੋਇਆ, ਕਹਿੰਦੇ ਉਹਨੂੰ ਅਸੀਂ ਰਿਹਾ ਕਰ ਦਾਂਗੇ, ਮਾਮਲੇ ਦੀ ਜਾਂਚ ਕਰਾਉਣ ਵਾਸਤੇ ਜਿਹੜਾ ਉਹ ਸਿੱਟ ਬਣਾਵਾਂਗੇ ਤੇ ਸਿੱਟ ਇਨਵੈਸਟੀਗੇਸ਼ਨ ਕਰੇਗੀ। ਇਹ ਚੀਜ਼ ਹੀ ਹੋਈ ਹੈ ਨਾ। ਤਾਂ ਇਹ ਚੀਜ਼ ਤਾਂ ਵੈਸੇ ਵੀ ਜੇ ਮੰਨ ਲਓ ਲੀਗਲੀ ਫਾਈਟ ਕਰਦੇ ਤਾਂ ਉਸ ਥਰੂ ਵੀ ਹੋ ਜਾਣਾ ਸੀਗਾ। ਗੱਲ ਐਵੇਂ ਆ, ਜੇ ਫਰਜ਼ ਕਰੋ ਤੁਸੀਂ ਉੱਥੇ ਜਾ ਕੇ ਬੈਠ ਕੇ ਗੱਲ ਕਰਦੇ ਫਿਰ ਵੀ ਹੋ ਜਾਣਾ ਸੀਗਾ। ਜਿਹੜਾ ਮਤਲਬ ਇਸ ਤਰ੍ਹਾਂ ਦੇ ਨਾਲ ਕਾਨੂੰਨ ਨੂੰ ਹੱਥ 'ਚ ਲੈਣਾ, ਕਿਸੇ ਦਾ ਵੀ ਨੁਕਸਾਨ ਹੋਇਆ, ਕਿਸੇ ਦੀ ਭੰਨ ਤੋੜ ਨੁਕਸਾਨ ਹੋਇਆ, ਉਹ ਚੀਜ਼ਾਂ ਨਾ ਹੁੰਦੀਆਂ ਤਾਂ ਬਿਹਤਰ ਸੀਗਾ। ਦੂਜੀ ਵੱਡੀ ਗੱਲ ਇਹ ਹੁੰਦੀ ਹੈ ਕਿ ਪ੍ਰਵੀਨ ਜੀ ਦੇਖੋ, ਤੁਸੀਂ ਇੱਥੇ ਬੈਠੇ ਹੋਏ US ਬੈਠੇ ਹੋਏ ਹੋ, ਮੈਂ ਇੱਧਰ ਮਾਲਵੇ 'ਚ ਬੈਠਾ ਹੋਇਆ ਮੁਕਤਸਰ ਵਾਲੇ ਪਾਸੇ। ਤਾਂ ਹੁਣ ਆਪਾਂ ਨੂੰ ਉਹ ਚੀਜ਼ਾਂ ਦਾ ਉੱਥੇ ਸਿਚੁਏਸ਼ਨ ਦਾ ਨਹੀਂ ਪਤਾ ਲੱਗਦਾ। ਆਪਣੇ ਲਈ ਤਾਂ ਕੰਟਰੋਲ 'ਚ ਹੋ ਗਈ ਹੈ, ਠੀਕ ਹੈ, ਪਰ ਜਿਹੜੇ ਇੱਥੇ ਲੋਕਲ ਲੋਕੀ ਸਫਰ ਕਰਦੇ ਆ, ਕਿਸੇ ਨੇ ਹਸਪੀਟਲ ਜਾਣਾ, ਉਹ ਵਿਚਾਰਾ ਪਰੇਸ਼ਾਨ ਹੋ ਰਿਹਾ, ਕਿਸੇ ਕੋਈ ਬੱਚਿਆਂ ਨੂੰ ਲੈ ਕੇ ਜਾ ਰਿਹਾ, ਕੋਈ ਪਰਿਵਾਰ ਨਾਲ ਜਾ ਰਿਹਾ, ਉਹਨਾਂ ਦਾ ਰਾਹ ਦੇ ਵਿੱਚ ਤੁਸੀਂ ਕਹਿ ਲਓ ਕਿ ਉਹਨਾਂ ਦੇ ਲਈ ਰੁਕਾਵਟ ਆ ਗਈ ਹੈ, ਜਾਂ ਕੋਈ ਐਮਰਜੈਂਸੀ ਦੇ ਵਿੱਚ ਲਈ ਪਹੁੰਚਣਾ, ਕਿਸੇ ਨੇ ਡਿਊਟੀ ਤੇ ਪਹੁੰਚਣਾ, ਉਹਨਾਂ ਲਈ ਦਿੱਕਤ ਪਰੇਸ਼ਾਨੀਆਂ ਆ ਗਈਆਂ, ਉਹ ਸਾਰੀਆਂ ਵੱਖਰਾ। ਉਹ ਤੋਂ ਬਿਨਾਂ ਕੋਈ ਦਿਹਾੜੀਦਾਰ ਬੰਦਾ, ਕੋਈ ਰੇਹੜੀ ਫੜੀ ਵਾਲਾ, ਉਹ ਵਿਚਾਰੇ ਦਾ ਰੁਜ਼ਗਾਰ ਜਿਹੜਾ ਠੱਪ ਹੋ ਗਿਆ, ਜਾਂ ਕਹਿ ਲਓ ਕਿ ਉਹਦਾ ਕੰਮਕਾਜ ਨਹੀਂ ਚੱਲਿਆ, ਜਾਂ ਕਹਿ ਲਓ ਉਹਦਾ ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਉਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਬੰਦਾ ਝਾਤ ਹੀ ਨਹੀਂ ਮਾਰਦਾ, ਜਾਂ ਅਸੀਂ ਵੀ ਨਹੀਂ ਝਾਤ ਮਾਰਦੇ ਕਈ ਵਾਰੀ, ਕਿਉਂਕਿ ਸਾਡੇ ਤੋਂ ਵੀ ਰਹਿ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਹੋ ਸਕਦਾ ਇੱਥੇ ਵੀ ਗਲਤੀਆਂ ਰਹਿ ਗਈਆਂ ਹੁਣ। ਤਾਂ ਉਹ ਜਿਹੜੇ ਲੋਕ ਨੇ, ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਨਾਲ ਪ੍ਰੋਬਲਮਸ ਜਿਹੜੀਆਂ ਨੇ ਸਫਰ ਕੀਤੀਆਂ ਨੇ, ਤਾਂ ਉਹਨਾਂ ਬਾਰੇ ਕੋਈ ਸੋਚ ਵਿਚਾਰ ਨਹੀਂ ਹੁੰਦੀ, ਜਾਂ ਉਹਨਾਂ ਬਾਰੇ ਮਤਲਬ ਕਹਿ ਲਓ ਕਿ ਉਹਨਾਂ ਬਾਰੇ ਕੋਈ ਦੇਖਦਾ ਨਹੀਂ ਹੈ। ਤਾਂ ਇਸ ਲਈ ਮੇਰੇ ਖਿਆਲ ਨਾਲ ਕਿ ਇਹਨਾਂ ਚੀਜ਼ਾਂ ਤੋਂ ਪੁੱਛਣਾ ਚਾਹੀਦਾ ਹੈਗਾ ਜੀ, ਤਾਂ ਜੋ ਇਸ ਤਰ੍ਹਾਂ ਦੇ ਨਾਲ ਕਿ ਜਿਹੜੀਆਂ ਚੀਜ਼ਾਂ ਤਾਂ ਜੋ ਸਾਡੇ ਸਾਹਮਣੇ ਆ ਗਈਆਂ ਉਹ ਤਾਂ ਠੀਕ ਹੈ, ਜੋ ਉਸ ਤੋਂ ਬਿਨਾਂ ਜਿਹੜੀਆਂ ਦੇ ਉੱਤੇ ਸਾਡੀ ਨਜ਼ਰ ਨਹੀਂ ਪੈ ਰਹੀ, ਜਾਂ ਸਾਡੇ ਕਿਤੇ ਨਾ ਕਿਤੇ ਐਂਗਲ ਤੋਂ ਬਾਹਰ ਨੇ, ਉਹਨਾਂ ਦੇ ਉੱਤੇ ਸਾਡੀ ਨਜ਼ਰ ਨਹੀਂ ਪੈ ਰਹੀ, ਉਹ ਚੀਜ਼ਾਂ ਨੂੰ ਸਫਰ ਕਰਨ ਵਾਲੇ ਲੋਕਾਂ ਨੂੰ ਅਸੀਂ ਕਿਵੇਂ ਮਤਲਬ ਇਨਸਾਫ ਦਵਾਵਾਂਗੇ, ਜਾਂ ਉਹ ਲੋਕ ਕਿਵੇਂ ਸਾਡੀ ਫੇਵਰ ਦੇ ਵਿੱਚ ਆਉਣਗੇ ਜੇ ਇਸ ਤਰ੍ਹਾਂ ਦੇ ਨਾਲ ਕਰਾਂਗੇ। ਜੀ।